ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਬਾ TV, TV84 ਦੀ ਆਨਲਾਈਨ ਸਟ੍ਰੀਮਿੰਗ ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੀ ਗੱਲਬਾਤ ਦੇ ਲਈ ਅਸੀਂ 2 ਇਸ਼ੂਜ਼ ਚੁਣੇ ਨੇ। ਪਹਿਲਾ ਇਸ਼ੂ ਤਾਂ ਹੈ ਕਿ ਪਿਛਲੇ ਦਿਨੀ ਜਿਹੜਾ ਸਿੱਖ ਹਾਈਜੈਕਰਸ ਦੇ ਉੱਪਰ ਸਤਨਾਮ ਸਿੰਘ ਤੇ ਤਜਿੰਦਰਪਾਲ ਸਿੰਘ ਉੱਪਰ ਪੁਰਾਣੇ 36 ਸਾਲ ਪਹਿਲਾਂ ਦੇ ਮਾਮਲੇ ਦੇ ਵਿੱਚ ਦੁਬਾਰਾ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਉਹਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਲੀਗਲ ਹੈਲਪ ਦੀ ਕਾਨੂੰਨੀ ਮਦਦ ਦੀ ਜਿਹੜੀ ਹੈ ਉਹ ਪੇਸ਼ਕਸ਼ ਦਲ ਖਾਲਸਾ ਵੱਲੋਂ ਬੀਤੇ ਦਿਨੀ ਰੱਦ ਕੀਤੀ ਗਈ ਹੈ। ਤੇ ਜਿਹੜਾ ਦੂਸਰਾ ਇਸ਼ੂ ਹੈਗਾ ਉਹ ਇਹ ਹੈ ਕਿ ਜਿਹੜਾ RTI ਦੇ ਵਿੱਚ ਇੱਕ ਐਪਲੀਕੇਸ਼ਨ ਪਾ ਕੇ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਕਿ 1984 ਦੇ ਵਿੱਚ ਭਾਰਤੀ ਫੌਜ ਵੱਲੋਂ ਜਿਹੜਾ ਇਤਿਹਾਸਕ ਦਸਤਾਵੇਜ਼ ਜਿਹੜੇ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਚੁੱਕ ਕੇ ਲੈ ਕੇ ਗਏ ਸੀ ਉਹ ਵਾਪਸ ਕੀਤੇ ਜਾਣ। ਸਰਕਾਰ ਵੱਲੋਂ ਕੋਰੀ ਨਾ ਕਰਦਿਆਂ ਇਹ ਕਿਹਾ ਗਿਆ ਕਿ ਇਹ ਜਿਹੜੇ ਦਸਤਾਵੇਜ਼ ਸੀ, ਇਤਿਹਾਸਕ ਜੋ ਕਿਤਾਬਾਂ ਸੀ, ਸਾਰਾ ਸਾਜੋ ਸਮਾਨ ਉਹ SGPC ਨੂੰ ਵਾਪਸ ਕਰ ਦਿੱਤਾ ਗਿਆ ਸੀ ਤੇ ਉਹਦੀ ਉਹਨਾਂ ਕੋਲ ਬਕਾਇਦਾ ਸਿਗਨੇਚਰ ਹੈਗੇ ਨੇ ਕਿ ਉਹ ਮੋੜੇ ਗਏ ਨੇ SGPC ਨੂੰ। ਸੋ ਇਹ 2 ਇਸ਼ੂਜ਼ ਦੇ ਉੱਪਰ ਅੱਜ ਅਸੀਂ SGPC ਮੈਂਬਰ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਹਾਂਜੀ ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਿੱਖ ਹਾਈਜੈਕਰ ਜਿਹੜੇ ਅਗਵਾਕਾਰ ਸੀ ਸਤਨਾਮ ਸਿੰਘ ਤੇ ਤਜਿੰਦਰਪਾਲ ਸਿੰਘ ਦੇ ਉੱਪਰ ਜਿਹੜਾ ਨਵਾਂ ਦੇਸ਼ ਧਰੋਹ ਦਾ ਕੇਸ ਦਾ ਜਿਹੜਾ ਮਾਮਲਾ ਹੈਗਾ, ਇਹਦੇ 'ਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ਕਸ਼ ਕੀਤੇ ਜਾਣਾ ਤੇ ਫਿਰ ਦਲ ਖਾਲਸਾ ਵੱਲੋਂ ਨਾ ਕਰਦਿਆਂ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ SGPC ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੀ ਟੇਕ ਰੱਖਦਿਆਂ ਇਹ ਗੱਲ ਕਹੀ ਜਾਣਾ ਕਿ ਸਾਨੂੰ ਤੁਹਾਡੀ ਮਦਦ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਦੇਖ ਲਵਾਂਗੇ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? SGPC ਦਾ ਇਹਦੇ ਤੇ ਪ੍ਰਤੀਕਰਮ ਕੀ ਹੈ? ਦੇਖੋ, ਗੱਲ ਅਸਲ ਵਿੱਚ ਇਹ ਹੈ ਵੀ ਪਹਿਲੀ ਤਾਂ ਗੱਲ ਮੈਂ ਤੁਹਾਡੇ ਨਾਲ ਤਫਸੀਲ ਵਿੱਚ ਸਿੱਖ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਚੌਕ ਮਹਿਤਾ ਗੁਰਦੁਆਰੇ ਸਾਹਿਬਾਨ ਤੋਂ ਗ੍ਰਿਫਤਾਰੀ ਹੋਈ ਹੈ, ਉਦੋਂ ਸਭ ਤੋਂ ਪਹਿਲਾ ਜਹਾਜ਼ ਜਿਹੜਾ ਸੀ ਉਹ 29 ਸਤੰਬਰ 1981 ਨੂੰ ਸਰਦਾਰ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਗਵਾ ਕੀਤਾ ਜੀ। ਤੇ ਉਹਨਾਂ ਤੋਂ ਬਾਅਦ ਲਗਾਤਾਰ 5 ਜਹਾਜ਼ ਅਗਵਾ ਹੋਏ ਹਿੰਦੁਸਤਾਨ ਦੇ ਵਿੱਚੋਂ ਦਿੱਲੀ ਤੋਂ ਜਦੋਂ ਫਲਾਈਟ ਉੱਡੀ ਸ਼੍ਰੀਨਗਰ ਨੂੰ। ਇਹ ਸਾਰੇ ਦੇ ਸਾਰੇ ਜਹਾਜ਼ ਇੰਡੀਅਨ 에ਅਰਲਾਈਨ ਦੇ ਜਹਾਜ਼ ਸਨ। ਹੁਣ ਇਹਨਾਂ ਜਹਾਜ਼ਾਂ ਦੇ ਵਿੱਚ ਜਿਹੜੀਆਂ ਵੱਡੀ ਤੇ ਸਾਡੇ ਲਈ ਮਾਣ ਤੇ ਗੌਰਵ ਵਾਲੀ ਗੱਲ ਹੈ ਵੀ ਜਿਹੜੇ ਸਾਡੇ ਸਿੱਖ ਨੌਜਵਾਨ ਬੱਚਿਆਂ ਨੇ ਉਸ ਸਮੇਂ, ਕਿਉਂਕਿ ਉਦੋਂ ਸਾਰੇ ਉਹ ਨੌਜਵਾਨ ਹੀ ਸਨ, ਭਾਵੇਂ ਅੱਜ ਬਜ਼ੁਰਗ ਹੋ ਗਏ ਜੀ, ਜਿਨ੍ਹਾਂ ਨੇ ਵੀ ਜਹਾਜ਼ ਗਵਾਹ ਕੀਤੇ ਉਹਨਾਂ ਨੇ ਕਿਸੇ ਵੀ ਜਹਾਜ਼ ਦੇ ਮੁਲਾਜ਼ਮ ਤੇ ਮੁਸਾਫਰ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਸੀ ਦਿੱਤੀ ਜੀ। ਇਹ ਦੂਜੀ ਵੱਡੀ ਗੱਲ ਸੀ, ਜੇ ਕਿਤੇ ਕੋਈ ਬੱਚਾ ਬਿਮਾਰ ਹੋ ਗਿਆ, ਕੋਈ ਬਜ਼ੁਰਗ ਬਿਮਾਰ ਹੋ ਗਈ, ਮਾਤਾ ਜਾਂ ਕੋਈ ਬੰਦਾ, ਉਹਨੂੰ ਉਹਨਾਂ ਨੇ ਉਸੇ ਟਾਈਮ ਜਿਹੜੇ ਮਤਲਬ 에ਅਰਲਾਈਨ ਦੇ ਮੁਲਾਜ਼ਮ ਸੀ ਉਹਨਾਂ ਰਾਹੀਂ ਉਹਨਾਂ ਨੂੰ ਬਾਹਰ ਭੇਜ ਦਿੱਤਾ ਵੀ ਇਹ ਬਿਮਾਰ ਹੈ, ਦਾ ਇਲਾਜ ਕਰਵਾ ਲਿਆ ਜਾਵੇ। ਤੀਜੀ ਗੱਲ, ਜਦੋਂ ਜਹਾਜ਼ ਸਾਰੇ ਦੇ ਸਾਰੇ ਮਤਲਬ ਸਰਕਾਰ ਨੇ ਜਾਂ ਨੌਜਵਾਨਾਂ ਨੇ ਸਰੈਂਡਰ ਕੀਤੇ ਜਾਂ ਸਰਕਾਰ ਨੇ ਕਿਸੇ ਗੱਲਬਾਤ ਰਾਹੀਂ ਜਹਾਜ਼ ਛਡਾਏ ਤਾਂ ਦੁਨੀਆ ਭਰ ਦੀ ਪ੍ਰੈਸ ਨੇ ਸੁਣਿਆ ਇਹ ਕਿ ਜਹਾਜ਼ ਗਵਾਹ ਕਰਨ ਵਾਲਿਆਂ ਦਾ ਜਿਹੜਾ ਸਲੀਕਾ ਸੀ, ਜਿਹੜਾ ਉਹਨਾਂ ਦਾ ਰਵੱਈਆ ਸੀ ਸੰਗਤਾਂ ਲੋਕਾਂ ਪ੍ਰਤੀ, ਮੁਸਾਫਰਾਂ ਪ੍ਰਤੀ, ਮੁਲਾਜ਼ਮਾਂ ਪ੍ਰਤੀ, ਉਹ ਇੰਨਾ ਮਤਲਬ ਆਪਣਤ ਵਾਲਾ ਸੀ ਕਿ ਸਾਰਿਆਂ ਨੇ ਇਹ ਗੱਲ ਕਹੀ ਕਿ ਸਾਨੂੰ ਇਹ ਲੱਗਿਆ ਹੀ ਨਹੀਂ ਕਿ ਇਹ ਮੁੰਡੇ ਜਹਾਜ਼ ਗਵਾਹ ਕਰ ਸਕਦੇ ਨੇ, ਇਹਨਾਂ ਦੇ ਅੰਦਰ ਕਿਸੇ ਕਿਸਮ ਦੀ ਕੋਈ ਗੁੱਸਾ ਜਾਂ ਰੋਹ ਹੈ। ਉਹਨਾਂ ਨੇ ਸਾਡਾ ਇਸ ਤਰ੍ਹਾਂ ਸਾਨੂੰ ਟ੍ਰੀਟ ਕੀਤਾ ਜਿਵੇਂ
ਸਾਡੇ ਨਾਲ ਉਹਨਾਂ ਨੇ ਵੀ ਜਿਵੇਂ ਉਹ ਸਾਡੇ ਆਪਣੇ ਪੁੱਤਰ ਹੁੰਦੇ ਨੇ, ਆਪਣੇ ਬੱਚੇ ਹੁੰਦੇ ਨੇ ਜੀ। ਤੇ ਇੱਕ ਵੱਡੀ ਗੱਲ ਇਹ ਸੀ ਵੀ ਕਿਸੇ ਜਹਾਜ਼ ਤਬਾਹ ਕਰਨ ਵਾਲੇ ਨੌਜਵਾਨ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਨਹੀਂ ਸੀ। ਤੇ ਇੱਕ ਗੱਲ ਜਿਹੜੀ ਸੀ ਵੀ ਇਹ ਜਹਾਜ਼ ਤਬਾਹ ਕਰਨ ਵੇਲੇ ਕਿਸੇ ਨੌਜਵਾਨ ਨੇ ਆਪਣੀ ਕੋਈ ਜਾਤੀ ਮੰਗ ਕਿਤੇ ਨਹੀਂ ਸੀ ਰੱਖੀ ਕਿ ਸਰਕਾਰ ਦੀ ਗੱਲਬਾਤ ਦੇ ਰਾਹੀਂ। ਜਿਹੜਾ ਸਭ ਤੋਂ ਪਹਿਲਾਂ ਜਹਾਜ਼ ਸਰਦਾਰ ਗਜਿੰਦਰ ਸਿੰਘ ਉਹਨਾਂ ਨੇ 29 ਸਤੰਬਰ 1981 ਨੂੰ ਅਗਵਾ ਕੀਤਾ, ਉਹਦੇ ਵਿੱਚ ਸਰਦਾਰ ਜਗਿੰਦਰ ਸਿੰਘ, ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਜੀ, ਸਰਦਾਰ ਤੇਜਿੰਦਰਪਾਲ ਸਿੰਘ, ਸਰਦਾਰ ਜਸਵੀਰ ਸਿੰਘ, ਸਰਦਾਰ ਕਰਨ ਸਿੰਘ, ਇਹ ਸਾਰੇ 5 ਵਿਅਕਤੀ ਦਲ ਖਾਲਸਾ ਦੇ ਮੁਖੀ ਸਨ ਔਰ ਸਾਰੇ ਸੁਲਝੇ ਹੋਏ ਆਗੂ ਸਨ। ਤੇ ਇਹਨਾਂ ਦਾ ਮਕਸਦ ਕੇਵਲ ਇੰਨਾ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਹੜਾ ਤੁਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਰਿਹਾ ਕਰੋ, ਤੇ ਜਿਹੜੇ ਪੁਲਿਸ ਦੀ ਗੋਲੀ ਨਾਲ ਚੌਂਕ ਮਹਿਤੇ ਸਿੰਘ ਸ਼ਹੀਦ ਕਰ ਦਿੱਤੇ ਗਏ ਉਹਨਾਂ ਨੂੰ ਸਰਕਾਰ ਕੰਪਨਸੇਸ਼ਨ ਕਰੇ ਜੀ। ਇਹ ਮਕਸਦ ਨਾਲ ਉਹਨਾਂ ਨੇ ਜਹਾਜ਼ ਤਬਾਹ ਕੀਤਾ। ਤੇ ਜਦੋਂ ਡਾਇਲਾਗ ਹੋਇਆ ਉਹਨਾਂ ਨੇ ਡਾਇਲਾਗ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ। ਤੇ ਉਹਨਾਂ ਨੂੰ ਆਪਣਾ ਲਖਪਤ ਕੋਟ ਰਾਏ ਜਿਹੜੀ ਜੇਲ੍ਹ ਸੀ ਉਹਦੇ ਵਿੱਚ ਉਹਨਾਂ ਦੇ ਖਿਲਾਫ ਮੁਕੱਦਮਾ ਚੱਲਿਆ। ਮੁਕੱਦਮੇ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਹੁਣ ਦੇਖਣ ਵਾਲੀ ਗੱਲ ਇਹ ਸੀ ਕਿ ਜਿੰਨੇ ਵੀ ਜਹਾਜ਼ ਤਬਾਹ ਹੋਏ ਉਹਨਾਂ ਸਾਰਿਆਂ ਦੀ FIR ਜਿਹੜੀ ਹੈ ਉਹ ਦਿੱਲੀ ਦੇ ਵਿੱਚ ਦਰਜ ਕੀਤੀ ਗਈ ਹੈ। ਤੇ FIR ਜਿਹੜੀਆਂ ਕਿ ਇੱਕੋ ਹੀ FIR ਹੈ, ਭਾਵੇਂ ਉਹ ਮਤਲਬ ਜਿੰਨੇ ਵੀ ਜਹਾਜ਼ ਤਬਾਹ ਹੋਏ ਸਾਰਿਆਂ ਦੀ FIR ਦੇ ਵਿੱਚ ਮਤਲਬ ਬਗਾਵਤ ਕਰਨ ਤੇ ਦੇਸ਼ ਨੂੰ ਅਗਵਾ ਕਰਨ ਵਾਲੀ ਗੱਲ ਜਿਹੜੀ ਉਹ ਮਤਲਬ ਦਰਜ ਕੀਤੀ ਹੋਈ ਹੈ ਜੀ। ਤੇ ਪਾਕਿਸਤਾਨ ਵਿੱਚ ਇਹਨਾਂ ਦੇ ਖਿਲਾਫ ਮੁਕੱਦਮਾ ਚੱਲਿਆ। ਮੁਕੱਦਮੇ ਦੇ ਵਿੱਚ ਇਹਨਾਂ ਨੂੰ ਉਮਰ ਕੈਦ ਹੋਈ। ਉਮਰ ਕੈਦ 14 ਸਾਲ ਉਸ ਸਮੇਂ ਮਤਲਬ ਸਰਕਾਰ ਦਾ, ਕੋਰਟਾਂ ਦਾ, ਅਦਾਲਤਾਂ ਦਾ ਇਹ ਫੈਸਲਾ ਸੀ ਕਿ ਜਿਹਨੇ 14 ਸਾਲ ਦਿਨ ਰਾਤ ਕਰਕੇ ਕੱਟ ਲਏ ਉਹਨੂੰ ਰਿਲੀਜ਼ ਕਰ ਦਿੱਤਾ ਜਾਣਾ ਚਾਹੀਦਾ। ਤੇ ਇਹਨਾਂ ਨੇ ਆਪਣੀ ਜਹਾਜ਼ ਗਵਾਹ ਕਰਨ ਵਾਲੇ ਕੇਸ ਵਿੱਚ ਸਜ਼ਾ ਭੁਗਤ ਲਈ। ਭੁਗਤ ਕੇ ਇਹ ਉੱਥੋਂ ਰਿਹਾ ਹੋ ਕੇ ਸਤਨਾਮ ਸਿੰਘ ਹੋਣੀ ਅਮਰੀਕਾ ਚਲੇ ਗਏ, ਤੇਜਿੰਦਰਪਾਲ ਸਿੰਘ ਹੋਣੀ ਕੈਨੇਡਾ ਚਲੇ ਗਏ। ਤੇ ਇਹ ਦੋਨੇ ਸੱਜਣ 3 ਸਾਲ ਅਮਰੀਕਾ ਤੇ ਕੈਨੇਡਾ ਦੀ ਜੇਲ੍ਹ ਵਿੱਚ ਵੀ ਰਹੇ। 17 ਸਾਲ ਇਹਨਾਂ ਨੇ ਕੈਦ ਕੱਟ ਲਈ ਜੀ। 17 ਸਾਲ ਬਾਅਦ ਜਦੋਂ ਇਹ ਵਾਪਸ ਹਿੰਦੁਸਤਾਨ ਆਏ ਤਾਂ ਦਿੱਲੀ ਦੇ ਕੋਰਟ ਦੇ ਉੱਤੇ ਇਹਨਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਦੋਂ ਕਿਹਾ ਕਿ ਇਹ ਵਿਅਕਤੀ ਆਲਰੇਡੀ ਜਹਾਜ਼ ਅਗਵਾ ਦੇ ਦੋਸ਼ ਦੇ ਥੱਲੇ ਆਪਣੀ ਕੈਦ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਨੇ ਇਸ ਬਣਾ ਉੱਤੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜੀ। ਤੇ ਜ਼ਮਾਨਤ ਹੋ ਜਾਣ ਤੋਂ ਬਾਅਦ ਲਗਾਤਾਰ ਸਰਦਾਰ ਸਤਨਾਮ ਸਿੰਘ ਦੀ, ਸਰਦਾਰ ਤੇਜਿੰਦਰਪਾਲ ਸਿੰਘ, ਭਾਵੇਂ ਸਰ ਗਜਿੰਦਰ ਸਿੰਘ ਉਹਦੇ ਦਾ ਜਲਾ ਵਤਨ ਨੇ, ਤੇ ਆਪਣਾ ਜਿਹੜੇ ਦੂਜੇ ਦੋ ਸਿੰਘ ਕਰਨ ਸਿੰਘ ਤੇ ਜਸਵੀਰ ਸਿੰਘ ਉਹਨਾਂ ਦਾ ਉਹ ਬਾਹਰ ਕਿਤੇ ਕਿਸੇ ਹੋਰ ਕੰਟਰੀ ਸੈੱਟ ਹੋ ਗਏ। ਤੇ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਜਦੋਂ ਦੇ ਹਿੰਦੁਸਤਾਨ ਚ ਆਏ ਨੇ ਉਹ ਅਮਨ ਅਮਾਨ ਨਾਲ ਰਹਿ ਰਹੇ ਨੇ। ਕੌਮ ਦੀ ਆਜ਼ਾਦੀ ਲਈ ਉਹ ਲਗਾਤਾਰ ਜਦੋਜਹਿਦ ਕਰਦੇ ਨੇ ਜੀ। ਉਹਨਾਂ ਨੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਕੀਤੀ ਜੇ ਕਿਸੇ ਬੰਦੇ ਨੂੰ ਮੁੱਕਾ ਮਾਰਿਆ ਜਾਂ ਕਿਸੇ ਬੰਦੇ ਨੂੰ ਮਾਰਿਆ ਜਾਂ ਸਰਕਾਰ ਦੀ ਕੋਈ ਪ੍ਰਾਪਰਟੀ ਦਾ ਨੁਕਸਾਨ ਕੀਤਾ। ਮਤਲਬ ਉਹ ਸ਼ਾਂਤਮਈ ਤਰੀਕੇ ਨਾਲ ਆਪਣੀ ਜਦੋਜਹਿਦ ਵਿੱਚ ਲੱਗੇ ਹੋਏ ਨੇ। ਮਕਸਦ ਉਹਨਾਂ ਨੇ ਆਪਣਾ ਮਿਥਲਿਆ ਕਿ ਸਾਨੂੰ ਤਾਂ ਜੀ ਆਜ਼ਾਦੀ ਚਾਹੀਦੀ ਹੈ। ਹਿੰਦੁਸਤਾਨ ਦੇ ਅੰਦਰ ਸਾਡੇ ਨਾਲ 2 ਨੰਬਰ ਦੇ ਸ਼ਹਿਰੀਆਂ ਵਾਲਾ ਵਿਤਕਰਾ ਕੀਤਾ ਜਾਂਦਾ ਹੈ। ਸਾਨੂੰ ਇਹ ਕਦਾਚਿਤ ਪ੍ਰਵਾਨ ਨਹੀਂ ਹੈ ਕਿਉਂਕਿ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਹੁਣ ਅੱਗੇ ਗੱਲ ਆ ਗਈ ਕਿ ਭਾਰਤ ਦੀ ਮੌਜੂਦਾ ਸਰਕਾਰ ਵੱਲੋਂ ਕਿਉਂਕਿ ਦਿੱਲੀ ਜਿਹੜੀ ਹੈ ਉਹਦਾ ਜਿਹੜਾ ਗ੍ਰਹਿ ਡਿਪਾਰਟਮੈਂਟ ਆ ਉਹ ਭਾਰਤ ਸਰਕਾਰ ਦੇ ਅੰਡਰ ਹੁੰਦੀ ਹੈ। ਦਿੱਲੀ ਦੀ ਭਾਵੇਂ ਦਿੱਲੀ ਇੱਕ ਮਤਲਬ ਸੂਬਾ ਤਾਂ ਨਹੀਂ, ਮਤਲਬ ਉਹਨੂੰ ਕਿਹਾ ਜਾ ਸਕਦਾ ਵੀ ਮੁਕੰਮਲ ਸੂਬਾ ਹੈ। ਤੇ ਉੱਥੇ ਦੀ ਸਰਕਾਰ ਦੇ ਅਧੀਨ ਵੀ ਪੁਲਿਸ ਹੈਗੀ। ਉੱਥੇ ਦਿੱਲੀ ਦੀ ਪੁਲਿਸ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਦੇ ਅਧੀਨ ਹੈ ਜੀ। ਤੇ ਦਿੱਲੀ ਦੀ ਪੁਲਿਸ ਨੇ ਜਿਹੜੀ FIR ਜਹਾਜ਼ ਗਵਾਹ ਕਰਨ ਦੀ ਮਤਲਬ ਦਰਜ ਕੀਤੀ ਹੋਈ ਸੀ
ਉਹਦੇ ਵਿੱਚ ਇੱਕ ਸਪਲੀਮੈਂਟਰੀ ਚਾਰਜ ਸ਼ੀਟ ਨਾਲ ਲਾ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸਤਨਾਮ ਸਿੰਘ ਤੇ ਤਜਿੰਦਰਪਾਲ ਸਿੰਘ ਦੇ ਖਿਲਾਫ ਕਿ ਇਹਨਾਂ ਨੇ ਜਹਾਜ਼ ਅਗਵਾ ਕਰਨ ਵਾਲੇ ਕੇਸ ਵਿੱਚ ਭਾਵੇਂ ਕੈਦ ਕੱਟ ਲਈ ਪਰ ਇਹਨਾਂ ਨੇ ਦੇਸ਼ ਦੇ ਖਿਲਾਫ ਬਗਾਵਤ ਕੀਤੀ ਹੈ। ਇਸ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਚੱਲਣਾ ਚਾਹੀਦਾ ਤੇ ਇਹਦੇ ਖਿਲਾਫ ਰਿਜ਼ੈਂਟਮੈਂਟ ਜਿਹੜੀ ਹੈ ਤਕਰੀਬਨ ਸਾਰੀਆਂ ਪੰਥਕ ਜਥੇਬੰਦੀਆਂ ਦੀ ਰਿਜ਼ੈਂਟਮੈਂਟ ਆਈ ਜੀ। ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹਿ ਦਿੱਤਾ ਕਿ ਅਸੀਂ ਇਹ ਕੇਸ ਲੜਾਂਗੇ, ਜਿੰਨਾ ਖਰਚਾ ਆਏਗਾ ਅਸੀਂ ਕਰਾਂਗੇ। ਦਮਦਮੇ ਟਕਸਾਲ ਨੇ ਕਹਿ ਦਿੱਤਾ ਵੀ ਜਿੰਨਾ ਪੈਸਾ ਖਰਚ ਆਏਗਾ ਅਸੀਂ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇੱਕ ਜਹਾਜ਼ ਗਵਾਹ ਜਿਹੜਾ ਭਾਈ ਅਮਰਿੰਦਰ ਸਿੰਘ ਜੋ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੇ ਅਗਵਾ ਕੀਤਾ ਸੀ, ਉਹ ਜੋਧਪੁਰ ਤੇ ਅਜਮੇਰ ਜੇਲ੍ਹ 'ਚ ਰਹੇ ਸੀ। ਉਹਨਾਂ ਦਾ ਸਾਰਾ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਿਆ ਸੀ ਔਰ ਉਹਨਾਂ ਨੂੰ ਵੀ 20 ਸਾਲ ਦੀ ਸਜ਼ਾ ਹੋਈ, 14 ਸਾਲ ਉਹ ਕੱਟ ਕੇ ਆਏ ਸੀ ਜੀ। ਤੇ ਮੇਰੇ ਕਹਿਣ ਦਾ ਮਤਲਬ ਹੈ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਇੱਕ ਸਟੇਟਮੈਂਟ ਆਈ, ਉਹਨਾਂ ਨੇ ਕਿਹਾ ਵੀ ਜੋ ਵੀ ਇਹ ਨੌਜਵਾਨਾਂ ਦੀ ਕੇਸ ਦੇ ਮਸਲੇ ਸੰਬੰਧੀ ਸਾਡੀ ਸੇਵਾਵਾਂ ਦੀ ਲੋੜ ਹੈ ਵੀ ਮੈਂ ਉਹ ਸੇਵਾਵਾਂ ਦੇਣ ਲਈ ਤਿਆਰ ਹਾਂ ਜੀ। ਤੇ ਮੈਂ ਮਤਲਬ ਮੇਰੀ ਸਟੇਟਮੈਂਟ ਮੈਂ ਭੇਜੀ ਸੀ, ਮੇਰੀ ਸਟੇਟਮੈਂਟ ਅਖਬਾਰਾਂ 'ਚ ਲੱਗੀ। ਮੈਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡਾ ਧੰਨਵਾਦ, ਪਰ ਮਦਦ ਇਸ ਗੱਲ ਦੀ ਲੋੜ ਨਹੀਂ ਹੈ ਕਿ ਤੁਸੀਂ ਵਕੀਲ ਕਰਕੇ ਦਿਓ। ਵਕੀਲ ਵੀ ਕਰ ਸਕਦੀ ਹੈ, ਦਮਦਮੀ ਟਕਸਾਲ ਨੇ ਕਹਿ ਦਿੱਤਾ, ਦਿੱਲੀ ਕਮੇਟੀ ਨੇ ਕਹਿ ਦਿੱਤਾ ਜੀ। ਲੋੜ ਇਸ ਗੱਲ ਦੀ ਹੈ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਤੁਹਾਡੀ ਸਟੇਟ ਦੇ 2 ਵਿਅਕਤੀਆਂ ਨਾਲ ਇਸ ਕਿਸਮ ਦੀ ਬੇਇਨਸਾਫੀ ਹੁੰਦੀ ਹੈ ਤਾਂ ਤੁਸੀਂ ਹਿੰਦੁਸਤਾਨ ਦੀ ਜਿਹੜਾ ਗ੍ਰਹਿ ਮੰਤਰੀ ਹੈ ਉਹਨੂੰ ਜਾਤੀ ਤੌਰ ਤੇ ਜਾ ਕੇ ਮਿਲੋ, ਉਹਨੂੰ ਜਾ ਕੇ ਮਿਲ ਕੇ ਉਹਨੂੰ ਉਹਦੇ ਤੇ ਦਬਾਅ ਪਾਓ, ਆਪਣਾ ਅਸਰ ਸੂਖ ਵਰਤੋ ਕਿ ਜਿਹੜੇ ਕੇਸ ਵਿੱਚ 2 ਵਿਅਕਤੀਆਂ ਨੇ ਜਾਂ ਬਾਕੀਆਂ ਨੇ ਸਜ਼ਾ ਕੱਟ ਹੀ ਲਈ ਉਹਨਾਂ ਦੇ ਨਾਲ ਦੁਆਰਾ FIR 'ਚ ਵਾਧਾ ਕਰਕੇ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਤੁਸੀਂ ਨਵੀਆਂ ਪਰਤਾਂ ਜਿਹੜੀਆਂ ਪਾਉਣਾ ਚਾਹੁੰਦੇ ਹੋ ਇਹ ਗਲਤ ਨੇ ਜੀ। ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਨੂੰ ਤੁਰਨਾ ਚਾਹੀਦਾ। ਦੇਖੋ ਮਦਦ ਲਈ ਉਹਨਾਂ ਦਾ ਧੰਨਵਾਦ ਜੋ ਉਹਨਾਂ ਨੇ ਕਿਹਾ। ਮਦਦ ਤਾਂ ਪੰਥਕ ਸੰਸਥਾਵਾਂ ਬਹੁਤ ਨੇ, ਅਮਰੀਕਾ ਕੈਨੇਡਾ 'ਚ ਬੈਠੇ ਬਹੁਤ ਗੁਰੂ ਕੇ ਪਿਆਰੇ ਸਿੱਖ ਨੇ ਜਿਨ੍ਹਾਂ ਨੇ ਪੰਥਕ ਸੰਘਰਸ਼ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਇਆ, ਬੜੀ ਮਦਦ ਉਹਨਾਂ ਨੇ ਕੀਤੀ ਹੈ, ਉਹ ਵੀ ਕਰ ਸਕਦੇ ਨੇ। ਲੋੜ ਇਸ ਗੱਲ ਦੀ ਹੈ ਕਿ ਸਰ ਅਮਰਿੰਦਰ ਸਿੰਘ ਹੋਣੀ ਦੇਸ਼ ਦੇ ਗ੍ਰਹਿ ਮੰਤਰੀ ਦੇ ਦਬਾਅ ਪਾ ਕੇ ਇਹ ਸਪਲੀਮੈਂਟਰੀ ਚਲਾਨ ਰੋਕ ਕੇ ਇਹਨਾਂ ਦੇ ਉੱਤੇ ਜਿਹੜਾ ਮਾਨਸਿਕ ਤੌਰ ਤੇ ਹੁਣ ਇਹਨਾਂ ਨੂੰ ਤਣਾਅ ਇਹਨਾਂ ਦੇ ਦਿਮਾਗ ਤੇ ਪਾਉਣ ਦਾ, ਦਬਾਅ ਪਾਉਣ ਦਾ ਯਤਨ ਕੀਤਾ ਗਿਆ, ਉਹਨੂੰ ਰੋਕਣ ਦਾ ਯਤਨ ਕਰਨ ਜੀ। ਪੰਜੋਲੀ ਸਾਹਿਬ, ਇਸੇ ਦੇ ਨਾਲ ਸਿੱਖ ਜਥੇਬੰਦੀਆਂ ਵੱਲੋਂ ਇਹ ਵੀ ਇੱਕ ਪ੍ਰਤੀਕਰਮ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਦੌਰਾਨ ਹੀ ਜਦੋਂ ਤੋਂ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਤਕਰੀਬਨ 2 ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਕੇਸਾਂ ਦੇ ਵਿੱਚ। ਤੇ ਹੋਰ ਵੀ ਜਦੋਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਦੀ ਗੱਲ ਆਉਂਦੀ ਹੈ ਤਾਂ ਪਿੱਛੇ ਜੇ ਅਸੀਂ ਸਿੱਖ ਫॉर ਜਸਟਿਸ ਦੇ ਮਾਮਲੇ 'ਚ ਵੀ ਦੇਖਦੇ ਹਾਂ ਵੀ ਦੇਸ਼ ਧਰੋਹ ਦੇ ਸੈਡੀਸ਼ਨ ਦੇ ਜਿਹੜੇ ਕੇਸ ਨੇ ਉਹ ਕੈਪਟਨ ਸਰਕਾਰ ਵੱਲੋਂ ਵੀ ਸਿੱਖ ਨੌਜਵਾਨਾਂ ਤੇ ਪਾਏ ਗਏ ਨੇ। ਸੋ ਕੀ ਅਸੀਂ ਇਹਨੂੰ ਹਿਪੋਕ੍ਰੇਸੀ ਦੇਖ ਸਕਦੇ ਹਾਂ, ਦੰਭੀਪੁਣਾ ਕਹਿ ਸਕਦੇ ਹਾਂ, ਜਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਪਾਸੇ ਤਾਂ ਉਹਨਾਂ ਹੀ ਸਿੱਖ ਨੌਜਵਾਨਾਂ ਦੇ ਉੱਪਰ ਦੇਸ਼ ਧਰੋਹ ਦੇ ਮੁਕੱਦਮੇ ਵੀ ਪਾਏ ਜਾ ਰਹੇ ਆ ਤੇ ਉਧਰ ਦੂਜੇ ਪਾਸੇ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਇਹਨਾਂ ਦੀ ਹੈਲਪ ਹੈ, ਮਦਦ ਹੈ, ਕੋਈ ਕਾਨੂੰਨੀ ਮਦਦ ਚਾਹੀਦੀ ਹੈ, ਉਹਦੇ ਲਈ ਵੀ ਅਸੀਂ ਹਾਜ਼ਰ ਹਾਂ। ਦੇਖੋ ਮੈਂ ਇਹ ਗੱਲ ਸਮਝਦਾ ਬਈ ਅਸਲ ਵਿੱਚ ਜਿਹੜਾ ਪੰਜਾਬ ਹੈ ਜਾਂ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਜਾਂ ਪੰਜਾਬ ਦੇ ਰਾਜਨੀਤਿਕ ਪਾਰਟੀਆਂ ਨੇ, ਰਾਜਨੀਤਿਕ ਜਿਹੜੇ ਆਗੂ ਨੇ, ਉਹ ਹਰ ਗੱਲ ਨੂੰ ਮਤਲਬ ਵੋਟ ਦੀ ਤੱਕੜੀ ਵਿੱਚ ਤੋਲ ਕੇ ਵੇਖਣ ਦਾ ਯਤਨ ਕਰਨਾ ਚਾਹੁੰਦੇ ਨੇ। 2 ਕਾਰਨ ਮੈਨੂੰ ਲੱਭਦੇ ਨੇ ਜੋ ਮੈਂ ਵੇਖਦਾ। ਇੱਕ ਤਾਂ ਇਹ ਕਿ ਕਾਂਗਰਸ ਨੂੰ ਇਹ ਲੱਗਦਾ ਕਿ ਜਿਹੜਾ ਮਤਲਬ ਜਦੋਂ ਵੀ ਕਿਸੇ ਸਿੱਖ ਨੂੰ ਫੜਦੇ ਆ ਤਾਂ ਹਿੰਦੂ ਖੁਸ਼ੀ ਮਹਿਸੂਸ ਕਰਦਾ ਤੇ ਹਿੰਦੂ ਜਿਹੜਾ ਉਹ ਉਹਨਾਂ ਵੱਲ ਝੁਕਣ ਦਾ ਯਤਨ ਕਰਦਾ। ਉਹਨਾਂ ਦੀ ਇੱਕ ਵੋਟ ਬੈਂਕ ਸੀ ਜੋ ਬੀਜੇਪੀ ਨੇ ਮਤਲਬ ਬੀਜੇਪੀ ਰਾਹੀਂ ਹਿੰਦੂਆਂ ਦੀ ਵੋਟ ਬੈਂਕ ਉਹਨਾਂ ਕੋਲ ਚਲੀ ਗਈ ਸੀ ਤੇ ਦਲਿਤ ਵੋਟ ਬੈਂਕ ਜਿਹੜੀ ਸੀ ਉਹਨਾਂ ਕੋਲੋਂ ਖੁੱਸ ਗਈ ਸੀ, BSP ਕੋਲ ਚਲੀ ਗਈ ਸੀ। ਤੇ ਕੁਝ ਵੋਟ ਬੈਂਕ ਜਿਹੜੀ ਸੀ ਆਟਾ ਦਾਲ ਦੇ ਸਕੀਮ ਦੇ ਥੱਲੇ, ਬਿਜਲੀ ਦੇ ਬਿੱਲ ਮਾਫ ਕਰਨ ਦੇ ਥੱਲੇ ਇਹ ਚਲੀ ਗਈ ਸੀ
ਬਹੁਤ ਹੱਦ ਤੱਕ ਅਕਾਲੀਆਂ ਕੋਲ, ਉਹਨਾਂ ਕੋਲ ਆਪਣੀ ਬਹੁਤ ਸਾਰੀ ਵੋਟ ਬੈਂਕ ਜਿਹੜੀ ਸੀ ਉਹ ਖੁੱਸੀ ਹੋਈ ਸੀ। ਮੈਨੂੰ ਤਾਂ ਲੱਗਦਾ ਵੀ ਉਹ ਜਦੋਂ ਕਿਸੇ ਸਿੱਖ ਨੂੰ ਫੜਦੇ ਨੇ ਉਹ ਹਿੰਦੂਆਂ ਦੀ ਖੁਸ਼ੀ ਲੈਣ ਲਈ ਵੀ ਕਰਦੇ ਨੇ, ਮੇਰਾ ਆਪਣਾ ਖਿਆਲ ਹੈ। ਦੂਸਰਾ ਮੈਂ ਇਹ ਸਮਝਦਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਉਹਦਾ ਰਾਜਨੀਤਿਕ ਲੋਕਾਂ ਦੇ ਉੱਤੇ ਜਿਹੜਾ ਦਬਦਬਾ ਸੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਹ ਕਿਤੇ ਨਾ ਕਿਤੇ ਘਟਿਆ ਸੀ, ਕਿਤੇ ਨਾ ਕਿਤੇ ਕਮਜ਼ੋਰ ਪਿਆ ਸੀ, ਤੇ ਉਹਨਾਂ ਦੀ ਲੁੱਟ, ਉਹਨਾਂ ਦੀ ਕੁੱਟ, ਉਹਨਾਂ ਦਾ ਰਾਜਨੀਤਿਕ ਲੋਕਾਂ ਉੱਤੇ ਦਬਾਅ ਜਿਹੜਾ ਹੈ ਉਹ ਬਹਾਲ ਰੱਖਣ ਵਾਸਤੇ ਵੀ ਰਾਜਨੀਤਿਕ ਲੋਕਾਂ ਨੂੰ ਉਹ ਡਰਾਉਂਦੇ ਰਹਿੰਦੇ ਨੇ ਜੀ, ਬੱਬਰ ਖਾਲਸਾ ਵਾਲੇ ਤੁਹਾਨੂੰ ਮਾਰਨਾ ਚਾਹੁੰਦੇ ਨੇ, ਫਲਾਣੀ ਜਥੇਬੰਦੀ ਤੁਹਾਨੂੰ ਮਾਰਨਾ ਚਾਹੁੰਦੀ ਹੈ। ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਕਰਕੇ ਇਹਨਾਂ ਨੂੰ ਡਰਾ ਕੇ ਧਮਕਾ ਕੇ ਆਪਣਾ ਉੱਲੂ ਵੀ ਸਿੱਧਾ ਕਰਦੇ ਨੇ, ਆਪਣੇ ਪਰਿਵਾਰਾਂ ਨੂੰ ਮਤਲਬ ਕਿਤੇ ਨਾ ਕਿਤੇ ਸੈਟਲ ਵੀ ਕਰਦੇ ਨੇ ਆਪਣੇ ਬੱਚਿਆਂ ਨੂੰ। ਤੇ ਉਹ ਇੱਕ ਅਜਿਹਾ ਮਤਲਬ ਟੋਲਾ ਬਣ ਗਿਆ ਜਿਹੜਾ ਟੋਲਾ ਸਿੱਖਾਂ ਨੂੰ ਕੁੱਟ ਕੇ ਮਤਲਬ ਜਿਹੜਾ ਆਪਣੇ ਜਾਤੀ ਲਾਭ ਜਿਹੜੇ ਨੇ ਉਹ ਲੈਣ ਦਾ ਯਤਨ ਕਰਦਾ, ਆਪਣਾ ਦਬਾਅ ਬਣਾ ਕੇ ਰੱਖਣਾ ਚਾਹੁੰਦਾ, ਪੋਲੀਟੀਕਲ ਲੋਕਾਂ ਨੂੰ ਡਰਾ ਕੇ ਰੱਖਣਾ ਚਾਹੁੰਦਾ। ਕਿਸੇ ਦੀ ਵੀ ਗੱਲ ਮੈਨੂੰ ਕਿਤੇ ਨਾ ਕਿਤੇ ਨਜ਼ਰ ਪੈਂਦੀ ਜੀ। ਪੰਜੋਲੀ ਸਾਹਿਬ, ਇਸੇ ਦੇ ਨਾਲ ਜਿਹੜਾ ਮੈਂ ਅਗਲਾ ਇਸ਼ੂ ਚੁਣਿਆ ਸੀਗਾ ਵੀ RTI ਦੇ ਵਿੱਚ ਜੋ ਇੱਕ ਮੰਗ ਕੀਤੀ ਗਈ ਸੀ ਐਪਲੀਕੇਸ਼ਨ ਪਾ ਕੇ ਕਿ ਭਾਰਤ ਸਰਕਾਰ ਵੱਲੋਂ ਜਿਹੜਾ ਸਾਰਾ ਇਤਿਹਾਸਕ ਦਸਤਾਵੇਜ਼ ਜਿਹੜੇ ਹੈਗੇ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਉਹ ਵਾਪਸ ਕੀਤੇ ਜਾਣੇ ਚਾਹੀਦੀ ਹੈ, ਉਹਦੇ ਤੇ ਜਿਹੜਾ ਜਵਾਬ ਦਿੱਤਾ ਸਰਕਾਰ ਨੇ ਕਿ ਸਾਡੇ ਕੋਲ ਨਹੀਂ ਹੈਗੇ, ਅਸੀਂ ਉਹ ਵਾਪਸ ਕਰ ਦਿੱਤੇ ਨੇ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਹੈਗਾ। SGPC ਦਾ ਇਹਦੇ ਤੇ ਕੀ ਪ੍ਰਤੀਕਰਮ ਹੈਗਾ? ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਤੁਹਾਡੇ ਸ਼ਬਦਾਂ ਦੇ ਵਿੱਚ ਕਿ ਸਾਰਾ ਮਾਮਲਾ ਕੀ ਹੈ। ਦੇਖੋ, ਗੱਲ ਇਹ ਆ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਹਮਲੇ ਤੋਂ ਬਾਅਦ ਲਗਾਤਾਰ ਹੀ ਸਾਰੀ ਸਿੱਖ ਲੀਡਰਸ਼ਿਪ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਬਣੇ ਲੰਬਾ ਸਮਾਂ ਟੌੜਾ ਸਾਹਿਬ ਰਹੇ। ਟੌੜਾ ਸਾਹਿਬ ਨੇ ਚਿੱਠੀਆਂ ਵੀ ਲਿਖੀਆਂ। ਟੌੜਾ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ, ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ, ਰਾਸ਼ਟਰਪਤੀ ਨੂੰ, ਸਾਰਿਆਂ ਨੂੰ ਮਿਲਦੇ ਰਹੇ, ਫੌਜ ਦੇ ਉੱਚ ਅਧਿਕਾਰੀਆਂ ਨੂੰ ਉਹ ਮਿਲੇ ਤੇ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਲੀਡਰਸ਼ਿਪ ਵੀ ਮਿਲਦੀ ਰਹੀ ਵੀ ਇਹ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਇਹ ਸਾਨੂੰ ਵਾਪਸ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਹਰ ਪ੍ਰਧਾਨ ਨੇ ਯਤਨ ਕੀਤਾ, ਹਰ ਪ੍ਰਧਾਨ ਸਰਕਾਰ ਨੂੰ ਮਿਲਿਆ, ਪਰ ਸੱਚ ਇਹ ਹੈ ਕਿ ਹਰ ਸਰਕਾਰ ਇਹ ਡਿਨਾਈ ਕਰਦੀ ਰਹੀ ਕਿ ਜੀ ਪਹਿਲਾਂ ਤਾਂ ਕਿਸੇ ਨੇ ਅੱਜ ਤੱਕ ਇਹ ਡਿਨਾਈ ਨਹੀਂ ਸੀ ਕੀਤਾ, ਕੋਈ ਵੀ ਜੀ ਦੇਖਦੇ ਆ ਲੱਭਦੇ ਆ ਪਤਾ ਨਹੀਂ ਲੱਗ ਰਿਹਾ ਕਿੱਥੇ ਨੇ। ਲਗਾਤਾਰ ਇਸ ਗੱਲ 'ਚ ਮਤਲਬ ਹੁੰਦੇ ਰਹੇ ਤੇ ਸ਼੍ਰੋਮਣੀ ਕਮੇਟੀ ਨੇ, ਕਿਉਂਕਿ ਉਦੋਂ RTI ਨਹੀਂ ਸੀ ਹੁੰਦੀ ਤੇ RTI ਤਾਂ ਹੁਣ ਸ਼ੁਰੂ ਹੋਈ, ਉਦੋਂ ਮਤਲਬ ਚਿੱਠੀ ਪੱਤਰ ਲਿਖ ਕੇ ਇਹਨਾਂ ਨੂੰ ਭੇਜਦੇ ਰਹੇ, ਉਹ ਜਵਾਬ ਦਿੰਦੇ ਰਹੇ ਜੀ ਪਤਾ ਨਹੀਂ ਲੱਗ ਰਿਹਾ, ਅਸੀਂ ਮਤਲਬ ਟ੍ਰੇਸ ਆਊਟ ਕਰ ਰਹੇ ਹਾਂ। ਤੇ ਹੁਣ ਜਿਹੜਾ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਧਰਮਵੀਰ ਗਾਂਧੀ ਜੀ, ਉਹਨਾਂ ਨੇ ਆਪਣੇ ਤੌਰ ਤੇ ਇੱਕ RTI ਪਾਈ ਸੀ। ਉਹ RTI ਸ਼੍ਰੋਮਣੀ ਕਮੇਟੀ ਨੇ ਨਹੀਂ ਪਾਈ, ਧਰਮਵੀਰ ਗਾਂਧੀ ਨੇ ਪਾਈ ਹੈ ਜੀ। ਧਰਮਵੀਰ ਗਾਂਧੀ ਦੇ ਮਤਲਬ ਪ੍ਰੈਸ ਵਿੱਚ ਸਟੇਟਮੈਂਟ ਆਈ ਹੈ, ਧਰਮਵੀਰ ਗਾਂਧੀ ਨੇ ਸ਼੍ਰੋਮਣੀ ਕਮੇਟੀ ਨੂੰ ਕੋਈ ਅਫੀਸ਼ੀਅਲੀ ਨਾ ਦੱਸਿਆ, ਨਾ ਉਹਨੇ ਲਿਖਤੀ ਕੋਈ ਭੇਜਿਆ। ਮਤਲਬ ਮੀਡੀਆ ਰਾਹੀਂ ਗੱਲ ਜੋ ਨਿਕਲ ਕੇ ਆਈ ਹੈ ਕਿ ਧਰਮਵੀਰ ਗਾਂਧੀ ਨੂੰ ਉਹਨਾਂ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਡੇ ਕੋਲ ਨਹੀਂ ਹੈਗੀ, ਜਿੰਨੇ ਡਾਕੂਮੈਂਟ ਸਾਡੇ ਕੋਲ ਮੌਜੂਦ ਸੀਗੇ ਉਹ ਸਾਰੇ ਡਾਕੂਮੈਂਟ ਅਸੀਂ ਦੇ ਦਿੱਤੇ ਨੇ। ਲੇਕਿਨ ਉਹ ਗੱਲ ਜਿਹੜੀ ਸੀ ਵੀ ਉਹ ਸ਼੍ਰੋਮਣੀ ਕਮੇਟੀ ਦਾ ਸਕੱਤਰ ਸੀ ਸਰਦਾਰ ਬਲਵੰਤ ਸਿੰਘ। ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕੁਝ ਰਿਕਾਰਡ ਸ਼੍ਰੋਮਣੀ ਕਮੇਟੀ ਦਾ ਸੀ ਜਿਹਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਨਾ ਕੋਈ ਬੁੱਕ ਸੀ, ਨਾ ਕੋਈ ਉਹਦਾ ਮਤਲਬ ਖਰੜਾ ਸੀ ਕਿਸੇ ਕਿਸਮ ਦਾ, ਨਾ ਕੋਈ ਹੋਰ ਡਾਕੂਮੈਂਟ ਸੀ। ਜਿੰਨਾ ਕੁ ਉਹਨਾਂ ਨੇ ਦਿੱਤਾ ਸੀ ਥੋੜਾ ਬਹੁਤਾ, ਉਹ ਕੇਵਲ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਸੀ ਜਿਹੜਾ ਅਫੀਸ਼ੀਅਲ ਉਹਨਾਂ ਦੇ ਦਫ਼ਤਰ ਦਾ ਸੀ ਜੀ। ਉਹਦੇ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕਿਤੇ ਕੋਈ ਜ਼ਿਕਰ ਨਹੀਂ ਸੀ ਤੇ ਨਾ ਹੀ ਕੁਲਵੰਤ ਸਿੰਘ ਨੇ ਜਦੋਂ ਰਿਸੀਵ ਕੀਤਾ ਉਹਦੇ ਥੱਲੇ ਏਦਾਂ ਦੀ ਵੀ ਕੋਈ ਗੱਲ ਨਹੀਂ ਕਿਸੇ ਨੇ ਲਿਖੀ ਕਿ ਜੀ ਸਾਨੂੰ ਮਤਲਬ ਸਾਰਾ ਰਿਕਾਰਡ ਵਾਪਸ ਕਰ ਦਿੱਤਾ ਗਿਆ। ਉਹ ਜਿੰਨਾ ਕੁ ਰਿਕਾਰਡ ਉਹਨਾਂ ਨੇ ਦਿੱਤਾ ਉਹਨਾਂ ਕੁ ਰਿਕਾਰਡ ਉਹਨਾਂ ਨੇ ਗਿਣਤੀ ਕਰਕੇ ਆਪਣੇ ਕੋਲ ਰੱਖ ਲਿਆ। ਏਦਾਂ ਦੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ, ਇਹ ਅਫਵਾਹਾਂ ਨੇ ਜਿਹੜੀਆਂ ਫੈਲ ਰਹੀਆਂ ਨੇ ਤੇ ਫੈਲਾਈਆਂ ਜਾ ਰਹੀਆਂ ਨੇ। ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਹਮਲਾ ਫੌਜ ਨੇ ਕੀਤਾ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁਕਮ ਤੇ ਕੀਤਾ। ਇਹ ਸਮਝ ਨਹੀਂ ਪੈ ਰਹੀ ਕਿ ਦੇਸ਼ ਦੀ ਫੌਜ ਜਿਹੜੀ ਹੈ ਉਹ ਸਾਰਾ ਰਿਕਾਰਡ, ਸਾਰੀ ਸਿੱਖ ਰੈਫਰੈਂਸ ਲਾਇਬ੍ਰੇਰੀ ਆਖਰ ਲਾਏ ਕਿੱਥੇ ਗਈ। ਤੇ ਐਡਾ ਵੱਡਾ ਫੌਜ ਦਾ ਅਦਾਰਾ ਹੈ, ਉਹ ਕਮ ਸੇ ਕਮ ਕਲੀਅਰ ਤਾਂ ਕਰਨ ਕਿ ਕਿਹਦੀ ਡਿਊਟੀ ਸੀ ਉੱਥੇ ਲੱਗੀ ਵੀ ਤੇ ਕਿਹਨੇ ਸਾਰਾ ਰਿਕਾਰਡ ਵਸੂਲ ਕੀਤਾ। ਇਹ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਅੱਜ ਤੱਕ ਮੀਡੀਆ ਰਾਹੀਂ ਜਾਂ ਸ਼੍ਰੋਮਣੀ ਕਮੇਟੀ ਦੇ ਚਿੱਠੀ ਪੱਤਰ ਰਾਹੀਂ ਕਿਸੇ ਵੀ ਸਰਕਾਰ ਨੇ ਕੋਈ ਦੱਸਣ ਦਾ ਯਤਨ ਕੀਤਾ ਹੀ ਨਹੀਂ
ਜੀ ਪੰਜੋਲੀ ਸਾਹਿਬ, ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਸ ਹਿਸਾਬ ਨਾਲ ਇਹ ਸਾਰਾ ਵਰਤਾਰਾ ਹੈਗਾ, ਅਸੀਂ ਕਹਿ ਦਿੰਦੇ ਹਾਂ, ਪੁੱਛ ਲੈਂਦੇ ਹਾਂ, ਦੱਸ ਲੈਂਦੇ ਹਾਂ, ਚਿੱਠੀਆਂ ਪੱਤਰ ਵੀ ਲਿਖਦੇ ਹਾਂ, ਰੋਸ ਵਿਖਾਵੇ ਵੀ ਕਰਦੇ ਹਾਂ, ਪਰ ਉਧਰੋਂ ਜਿਹੜਾ ਸਰਕਾਰ ਵੱਲੋਂ ਰਿਸਪੌਂਸ ਹੈ ਉਹ ਹਮੇਸ਼ਾ ਗੋਲ-ਮੋਲ ਜਿਹਾ ਹੁੰਦਾ। ਕਦੇ ਕਹਿ ਦਿੱਤਾ ਜਾਂਦਾ ਵੀ ਹੈ, ਕਦੇ ਕਹਿ ਦਿੱਤਾ ਜਾਂਦਾ ਨਹੀਂ ਹੈ, ਲੱਭਾਂਗੇ, ਕਈ ਵਾਰ ਬਹੁਤੀ ਵਾਰ ਡਿਨਾਈ ਕੀਤਾ ਜਾਂਦਾ। ਸੋ ਕੀ ਇਹ ਵਰਤਾਰਾ ਐਵੇਂ ਹੀ ਚੱਲਦਾ ਰਹੇਗਾ ਜਾਂ ਕੋਈ ਜਿਹੜਾ ਕੰਕਰੀਟ ਜਿਹੜਾ ਕਦਮ ਹੈਗਾ SGPC ਵੱਲੋਂ ਕੋਈ ਇਹ ਲਿਆ ਜਾਵੇਗਾ? ਕਿਉਂਕਿ ਹੁਣ ਬਾਦਲ ਸਰਕਾਰ ਦੀ ਜਿਹੜੀ ਭਾਈਵਾਲ ਸਰਕਾਰ ਹੈਗੀ ਹੈ NDA ਦੀ, ਉਹ ਸੈਂਟਰ ਦੇ ਵਿੱਚ ਹੈ, ਕੇਂਦਰ ਦੇ ਵਿੱਚ ਹੈ। ਕੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਵੀ SGPC ਵੱਲੋਂ ਜਾਂ ਬਾਦਲ ਵੱਲੋਂ, ਬਾਦਲ ਸਰਕਾਰ ਵੱਲੋਂ, ਮੈਂ ਬਾਦਲ ਸਰਕਾਰ ਕਹਿ ਗਿਆ, ਬਾਦਲ ਦਲ ਵੱਲੋਂ ਆਪਣਾ ਅਸਰ ਰਸੂਖ ਵਰਤਦਿਆਂ NDA ਸਰਕਾਰ ਦੇ ਥਰੂ ਕੋਈ ਇੱਦਾਂ ਦਾ ਕਦਮ ਕਿ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਇਤਿਹਾਸਕ ਦਸਤਾਵੇਜ਼ ਸੀਗੇ ਉਹ ਵਾਪਸ ਆ ਸਕਣ? ਦੇਖੋ ਜੀ, ਮੈਂ ਇਹ ਸਮਝਦਾ ਵੀ ਜਿੰਨਾ ਚਿਰ ਕੇਂਦਰ ਦੀ ਸ਼ਕਤੀ ਜਿਹੜੀ ਆ ਉਹਦਾ ਵਿਕੇਂਦਰੀਕਰਨ ਨਹੀਂ ਕੀਤਾ ਜਾਂਦਾ, ਖੇਤਰੀ ਪਾਰਟੀਆਂ ਦੀ ਯੂਨਿਟੀ ਨਹੀਂ ਹੁੰਦੀ, ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਆਪਣੀਆਂ ਲੋੜਾਂ, ਆਪਣੀਆਂ ਮੁਸ਼ਕਲਾਂ, ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਪ੍ਰਤੀ ਬੈਠ ਕੇ ਵਿਚਾਰ ਵਟਾਂਦਰਾ ਨਹੀਂ ਕਰਦੇ, ਸੈਂਟਰ ਦੇ ਉੱਤੇ ਉਹ ਆਪਣਾ ਦਬਾਅ ਬਣਾ ਕੇ ਰੱਖਣ ਦਾ ਯਤਨ ਨਹੀਂ ਕਰਦੇ, ਤੇ ਇਦਾਂ ਦੀ ਸਟੇਟ ਦੀ, ਹਰ ਸਟੇਟ ਦੀ, ਭਾਵੇਂ ਉਹ ਪੰਜਾਬ ਆ ਭਾਵੇਂ ਕੋਈ ਹੋਰ ਸਟੇਟ ਹੈ, ਜਿੰਨਾ ਚਿਰ ਉਹ ਸਟੇਟ ਆਪਣੀ ਲੀਡਰਸ਼ਿਪ ਪੈਦਾ ਨਹੀਂ ਕਰਦੀ ਤੇ ਜਿਹੜੀ ਪੈਰ ਜੋੜ ਕੇ ਆਪਣੇ ਸਟੇਟ ਦੇ ਹਿੱਤਾਂ ਲਈ ਖੜ ਸਕੇ ਤੇ ਪਹਿਰੇਦਾਰੀ ਕਰ ਸਕੇ, ਸਰਕਾਰ ਰਹੇ ਨਾ ਰਹੇ, ਪਰ ਸਰਕਾਰ ਦੀ ਸਟੇਟ ਦੇ ਹਿੱਤ ਲਈ ਜਾਂ ਆਪਣੀ ਕੌਮ ਦੇ ਹਿੱਤਾਂ ਲਈ, ਉਹ ਆਪਣੇ ਲੋਕਾਂ ਦੇ ਹਿੱਤਾਂ ਲਈ ਲੜਨ ਦੀ ਜੁਰਤ ਕਰਨ ਵਾਲੇ ਆਗੂਆਂ ਦੀ, ਮਤਲਬ ਮੈਂ ਸਮਝਦਾ ਵੀ ਕੌਮ ਨੂੰ, ਹਰ ਸਟੇਟ ਨੂੰ ਇਸ ਗੱਲ ਦੀ ਬੜੀ ਜ਼ਰੂਰਤ ਹੈ। ਅੱਜ ਇਹ ਹਿੰਦੁਸਤਾਨ 'ਚ ਪਹਿਲਾਂ ਸਭ ਤੋਂ ਵੱਡੀ ਕਾਂਗਰਸ ਪਾਰਟੀ ਸੀ, ਉਹ ਸਾਰੀ ਤਾਕਤ ਉਹਨੇ ਕੇਂਦਰ ਕੋਲ ਰੱਖੀ ਹੋਈ ਸੀ, ਸੂਬੇ ਜਿਹੜੇ ਸੀ ਉਹਨੇ ਮਿਊਨਿਸਪਲ ਕਮੇਟੀਆਂ ਬਣਾ ਰੱਖੇ ਤੇ ਹੁਣ ਉਸੇ ਤਰ੍ਹਾਂ ਦੀ ਤਾਕਤ BJP ਕੋਲ ਆ ਗਈ ਤੇ BJP ਨੇ ਵੀ ਉਸੇ ਤਰ੍ਹਾਂ ਸੂਬਿਆਂ ਨੂੰ ਮਿਊਨਿਸਪੈਲਿਟੀ ਵੱਲੋਂ ਸਮਝਿਆ ਜਾ ਰਿਹਾ। ਅੱਜ ਸਾਰਾ ਪੰਜਾਬ, ਹੁਣ ਤੱਕ ਹਿੰਦੁਸਤਾਨ ਦੇ ਅੰਦਰ ਜੇ ਤੁਸੀਂ ਕੈਲਕੂਲੇਸ਼ਨ ਕਰਕੇ ਦੇਖੋ, ਆਫੀਸ਼ੀਅਲੀ ਜੋ ਰਿਕਾਰਡ ਸਰਕਾਰ ਦਾ ਕਿ 3 ਕਰੋੜ ਕਿਸਾਨ ਖੁਦਕੁਸ਼ੀ ਕਰ ਚੁੱਕਿਆ ਜੀ, 3 ਕਰੋੜ ਕਿਸਾਨ ਖੁਦਕੁਸ਼ੀ ਕਰ ਚੁੱਕਾ ਜੋ ਰਿਟਰਨ ਦੇ ਵਿੱਚ ਹੈ, ਤੇ ਅਨਆਫੀਸ਼ੀਅਲੀ ਮੇਰਾ ਖਿਆਲ ਹੈ ਜੀ ਇਹ 7 ਕਰੋੜ ਦੀ ਗਿਣਤੀ ਹੋਏਗੀ। ਲੇਕਿਨ ਹਿੰਦੁਸਤਾਨ ਦੀ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕਦੀ ਕਿ ਸਾਡਾ ਐਡਾ ਵੱਡਾ ਸੂਬਾ ਜਿਹੜਾ ਸਰਹੱਦੀ ਸੂਬਾ, ਉਹਦੇ ਸੂਬੇ ਦੇ ਉੱਤੇ ਇਹੋ ਜਿਹੇ ਆਰਥਿਕ ਹਾਲਾਤ ਮਾੜੇ ਹੋ ਗਏ, ਅਸੀਂ ਉਹਨਾਂ ਦੀ ਮਦਦ ਕਰਨ ਦਾ ਯਤਨ ਕਰੀਏ, ਕੋਈ ਯਤਨ ਨਹੀਂ ਹੋ ਰਹੇ। ਮੈਂ ਸਮਝਦਾ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਯੂਨਿਟੀ ਬਣਾ ਕੇ ਕੇਂਦਰ ਦੀ ਸ਼ਕਤੀ ਦਾ ਵਿਕੇਂਦਰੀਕਰਨ ਵੱਲ ਪਾਸੇ ਨੂੰ ਤੁਰਨ ਦਾ ਉਪਰਾਲਾ ਕਰਨਾ ਚਾਹੀਦਾ। ਜੀ ਪੰਜੋਲੀ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸਾਡਾ ਸਮਾਂ ਜਿਹੜਾ ਅੱਜ ਦੇ ਸ਼ੋਅ ਦਾ ਹੈਗਾ ਉਹ ਆਲਰੇਡੀ ਆਪਣੀ ਜਿਹੜੀ ਸੀਮਾ ਹੈਗਾ ਉਹ ਲੰਘ ਚੁੱਕਿਆ ਹੈ। ਸੋ ਤੁਹਾਡੇ ਕੋਲੋਂ ਮੈਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹੂੰਗਾ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਿਆਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th Avenue, Long Island City, New York 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਜਿਹੜਾ ਸ਼ੋਅ ਹੈ ਉਹਦਾ ਇੱਥੇ ਹੀ ਅਸੀਂ ਸਮਾਪਤੀ ਕਰਾਂਗੇ ਤੇ ਕੱਲ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।